welcome back to News TV 84 ब्रेक तो बाद साडे नाल जुड़ चुके हैं डॉक्टर प्रितपाल सिंह कोआर्डिनेटर ऑफ अमेरिकन गुरुद्वारा प्रबंधक कमेटी जी। वीर जी वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह जी। वीर जी जिस तरह जानने कि मीडिया रिपोर्टां अनुसार लगभग 25 दिन तो जेल विच बंद सिंघां दी रिहाई लई बैठे भाई गुरबख्श सिंह जी नूं पीजीआई चंडीगढ़ विच दाखिल करवाया गया है। तुसीं इस वर्त नाल जुड़ी समुची घटनाक्रम संबंधी किवें वेखदे हो, इस बारे जानकारी दिओ। देखो एक बड़ा उन्हां दा उत्तम मैं कहना साडा कदम है भाई गुरबख्श सिंह दा जी, जिन्हां ने एक बड़ा ही दृढ़ सिरड़ जिन्हों आपां कह लईए हाँ जी ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਪੰਥ ਵਾਸਤੇ ਕੌਮ ਵਾਸਤੇ ਉਹ ਸਿੰਘ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਨ। हाँ जी ਤੇ ਅਸੀਂ ਬਾਹਰ ਬੈਠੇ ਲੋਕ ਵੀ ਜਾਂ ਹਿੰਦੁਸਤਾਨ 'ਚ ਜਿਹੜੇ ਹਮਦਰਦ ਪੰਥਕ ਸਿੰਘ ਹੈਗੇ ਆ जी ਉਹਨਾਂ ਨੇ ਕਾਫੀ ਇੱਥੇ ਕੰਮ ਕੀਤਾ ਹੈਗਾ। ਪਰ ਇਹ ਜਿਹੜਾ ਇਸ਼ੂ ਹੈਗਾ ਕਾਫੀ ਦੇਰ ਤੋਂ ਅਣਗੌਲਿਆ ਰਿਹਾ। ਜਿਸ ਤਰੀਕੇ ਨਾਲ ਭਾਈ ਗੁਰਬਖਸ਼ ਸਿੰਘ ਨੇ ਇਸ ਚੀਜ਼ ਨੂੰ ਪਿਕ ਕਰਕੇ ਉਹਦੇ ਤੇ ਦ੍ਰਿੜਤਾ ਨਾਲ ਪਹਿਰਾ ਦੇ ਰਹੇ, ਅਸੀਂ ਉਹਨਾਂ ਦਾ ਸਮੁੱਚੀਆਂ ਜਥੇਬੰਦੀਆਂ ਵੱਲੋਂ ਖਾਸ ਕਰਕੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ जी ਤੇ ਉਹਨਾਂ ਦੇ ਦ੍ਰਿੜ ਇਰਾਦੇ ਨੂੰ ਅਸੀਂ ਮਤਲਬ ਨਮਸਕਾਰ ਵੀ ਕਰਦੇ ਹਾਂ हाँ जी ਤੇ ਅਰਦਾਸ ਕਰਦੇ ਹਾਂ ਸਤਿਗੁਰ ਦੇ ਚਰਨਾਂ 'ਚ ਤੇ ਉਹਨਾਂ ਨੂੰ ਇੰਨਾ ਕੁ ਬਲ ਬਖਸ਼ੇ ਕੋ ਹਰ ਹਾਲਾਤ ਦੇ ਵਿੱਚ ਕਾਮਯਾਬ ਰਹਿਣ, ਦ੍ਰਿੜਤਾ ਤੇ ਪਹਿਰਾ ਦੇਣ। जी ਤੇ ਜਿੱਥੇ ਤੱਕ ਮੌਜੂਦਾ ਹਾਲਾਤ ਦਾ ਤੁਹਾਡਾ ਸਵਾਲ ਹੈ, हाँ जी ਖੋਤੀ ਜਿਹੜੀ ਪੰਥਕ ਸਰਕਾਰ ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈਗੀ, जी ਉਹ ਬਿਲਕੁਲ ਹੀ ਉਹਨੇ ਅੱਖਾਂ ਵੀ ਤੇ ਕੰਨ ਵੀ ਵਲੇਟੇ ਹੋਏ ਆ हाँ ਔਰ जी ਕਿਸੇ ਚੀਜ਼ ਦਾ ਉਹਨਾਂ ਦੇ ਕੋਈ ਅਸਰ ਨਹੀਂ। ਰਾਦਰ ਇਹਨਾਂ ਗੱਲਾਂ ਤੇ ਪਹਿਰਾ ਦੇਣ ਦੀ ਬਜਾਏ ਉਹ ਹੋਰ ਜਿਹੜੇ ਕਲਚਰਲ ਪ੍ਰੋਗਰਾਮ ਜਾਂ ਸਪੋਰਟਸ ਦੇ, ਅਸੀਂ ਸਪੋਰਟਸ ਦੇ ਖਿਲਾਫ ਨਹੀਂ ਹੈਗੇ, हाँ जी ਪਰ ਸਮਾਜ ਦਾ ਜਿਹੜਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਸਮਾਜ ਦੇ ਹਰ ਹਿੱਸੇ ਨੂੰ जी ਸਰਵ ਕਰਨ ਦੀ, जी ਤੇ ਨਾ ਹੀ ਸਰਕਾਰੀ ਤੌਰ ਤੇ ਨਾ ਹੀ ਸਾਡੀ ਜਿਹੜੀ ਧਾਰਮਿਕ ਲੀਡਰਸ਼ਿਪ ਆ हाँ जी ਸਰਦਾਰ ਅਵਤਾਰ ਸਿੰਘ ਮੱਕੜ ਜ਼ਰੂਰ ਇੱਕ ਦਿਨ ਗਏ ਸੀ जी ਤੇ ਸਾਡੇ ਸਤਿਕਾਰਯੋਗ ਜਥੇਦਾਰ ਗਿਆਨੀ ਗੁਰਬਚਨ ਸਿੰਘ हाँ जी ਉਹਨਾਂ ਨੇ ਪਹਿਲਾਂ ਤਾਂ ਇਸ ਇਸ਼ੂ ਦੀ ਸਪੋਰਟ ਕੀਤੀ ਔਰ ਰਾਦਰ ਜਦੋਂ ਆਪਣਾ ਮਾਰਚ ਤੁਰਨਾ ਸੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਆਪ ਰਵਾਨਾ ਕੀਤਾ। बिल्कुल ਪਰ जी ਪਤਾ ਨਹੀਂ ਕਿਉਂ ਦਬਾਅ ਥੱਲੇ ਆ ਕੇ ਉਹਨਾਂ ਨੇ ਆਪਣੇ ਜਿਹੜੇ ਹੈਗੇ ਲਫ਼ਜ਼ ਜਾਂ ਫਿਰ ਬਦਲ ਲਏ हाँ ਤੇ जी ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ जी ਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਸ ਅਹੁਦੇ ਤੇ ਉਹ ਬੈਠੇ ਨੇ हाँ जी ਉਸ ਅਹੁਦੇ ਦੀ ਗਰਮਾ ਨੂੰ ਰੱਖਣ ਵਾਸਤੇ, ਉਹਦੀ ਸ਼ਾਨ ਨੂੰ ਰੱਖਣ ਵਾਸਤੇ ਏਦਾਂ ਉਹ ਬਿਆਨ ਨਾ ਬਦਲ बिल्कुल ਤੇ ਡਟ ਕੇ ਜੋ ਪੰਥਕ ਰਵਾਇਤਾਂ ਹੈਗੀਆਂ ਉਹਨਾਂ ਤੇ ਪਹਿਰਾ ਦੇਣ हाँ जी ਤੇ ਨਹੀਂ ਅਗਰ ਉਹਨਾਂ ਤੇ ਜ਼ਿਆਦਾ ਦਬਾਅ ਆ ਤੇ ਉਹ ਆਪਣੇ ਅਹੁਦੇ ਨੂੰ ਛੱਡ ਕੇ ਪਾਸੇ ਹੋ ਜਾਣ ਤੇ ਐਟਲੀਸਟ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੈਗੀ ਆ ਆਨ ਸ਼ਾਨ ਹੈ ਉਹਦੇ ਜੀ। ਪ੍ਰਤੀ ਉਹਨਾਂ ਦੇ ਜਥੇਦਾਰ ਜੇ ਇੱਦਾਂ ਦੀ ਕੋਈ ਗੱਲ ਕਰਦੇ ਆ ਤਾਂ ਉਹ ਹੋਰ ਵੀ ਦੁਖਦਾਈ ਆ जी ਤੇ ਉਤੋਂ ਵੀ ਵੱਧ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਾਂਤਮਈ ਉਹਨਾਂ ਨੇ ਵਰਤ ਰੱਖਿਆ ਹੋਇਆ, ਕੋਈ ਉੱਥੇ ਹਥਿਆਰ ਨਹੀਂ, ਕੋਈ ਵਾਇਲੈਂਸ ਨਹੀਂ ਹੈਗੀ हाँ जी ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਹਟਾਇਆ ਗਿਆ ਇਹ ਵੀ ਇੱਕ ਬਹੁਤ ਨਿੰਦਣਯੋਗ ਘਟਨਾ। ਤੇ ਅੱਜ ਦੀਆਂ ਖਬਰਾਂ ਜੇ ਅਜੇ ਕਨਫਰਮ ਨਹੀਂ ਹੈਗਾ ਪਰ ਇੱਕ ਅਖਬਾਰ ਦੀ ਇਹ ਖਬਰ ਹੈਗੀ ਆ ਵੀ ਉੱਥੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਹੈਗੀ ਆ जी ਉਹ ਪਹੁੰਚ ਗਈ ਆ जी बिल्कुल ਤੇ ਅਵਤਾਰ ਸਿੰਘ ਮੱਕੜ ਦਾ ਬਿਆਨ ਵੀ ਹੈ ਕਿਤੇ ਭਈ ਜਿਹੜੇ ਗੁਰੂ ਘਰ ਹੈਗੇ ਆ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੇ जी ਉਹਨਾਂ ਨੂੰ ਅਜਿਹੇ ਕੰਮਾਂ ਵਾਸਤੇ ਉਹਨਾਂ ਦਾ ਪ੍ਰਯੋਗ ਨਹੀਂ ਕਰਨ ਦਿਆਂਗੇ। जी ਤੇ बिल्कुल ਇਹਨਾਂ ਨੂੰ ਯਾਦ ਹੋਣਾ ਚਾਹੀਦਾ ਸਰਦਾਰ ਅਵਤਾਰ ਸਿੰਘ ਮੱਕੜ ਨੂੰ ਭਈ ਇਹ ਉਹੀ ਗੁਰਦੁਆਰੇ ਆ ਜਿੱਥੋਂ ਕਦੀ ਸੁਧਾਰ ਲਹਿਰਾਂ ਜਾਤੋਂ ਦਾ ਮੋਰਚਾ, हाँ जी ਨਨਕਾਣਾ ਸਾਹਿਬ ਦਾ ਮੋਰਚਾ, ਤਰਨਤਾਰਨ ਦਾ ਜਿਹੜਾ ਮੋਰਚਾ, हाँ जी ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚੇ ਜਾਂ ਜਿਹੜੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਾਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ जी ਜਾਂ ਪੰਥਕ ਕਾਰਜਾਂ ਵਾਸਤੇ ਜਿਹੜੇ ਮੋਰਚੇ ਲੱਗਦੇ ਰਹੇ ਆ ਉਹ ਇਹਨਾਂ ਗੁਰਦੁਆਰਿਆਂ 'ਚ ਲੱਗਦੇ ਰਹੇ। हाँ जी ਤੇ ਜੇ ਇਹਨਾਂ ਦੀ ਡਿਊਟੀ ਗੁਰਦੁਆਰਿਆਂ ਦੀ ਦੇਖਭਾਲ ਲਈ ਲੱਗੀ ਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣਾ ਜਿਹੜਾ ਪੰਥਕ ਦੀਆਂ ਰੋਹ ਰੀਤਾਂ ਹੀ ਚੇਂਜ ਕਰ ਦੇਣ। जी ਸਾਰੇ ਪੰਥ ਦਾ ਹੱਕ ਹੈ बिल्कुल ਕਿ ਉਹ ਇਹਨਾਂ ਗੁਰਦੁਆਰਿਆਂ ਦੇ ਵਿੱਚ ਬੈਠ ਕੇ ਇਹਨਾਂ ਗੁਰਦੁਆਰਿਆਂ ਦੇ ਗੁਰਮਤ ਅਨੁਸਾਰ, ਗੁਰਮਤ ਦੀ ਰੋਸ਼ਨੀ ਵਿੱਚ
ਹਾਂਜੀ ਜਿਹੜਾ ਵੀ ਕਦਮ ਚੁੱਕਣ, ਸਾਡੀ ਪਿਛਲੀ 100-200 ਸਾਲ ਦੀ ਹਿਸਟਰੀ ਆ ਜੀ। ਤੇ ਇਦਾਂ ਤਾਂ ਅਸੀਂ ਕਦੀ ਸਿੱਖ ਜਿਹੜੇ ਹੈਗੇ ਮੁਗਲੀਆ ਦੌਰ 'ਚ ਨਹੀਂ ਕਦੀ ਪਿੱਛੇ ਹਟੇ। ਜੀ ਤੇ ਸਰਦਾਰ ਅਵਤਾਰ ਸਿੰਘ ਮੱਕੜ ਕਿਹੜੇ ਸਮੇਂ ਦੀਆਂ ਗੱਲਾਂ ਕਰਦੇ ਆ। ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਪੰਥਕ ਰਹੁ ਰੀਤਾਂ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਮਸਲਾ ਹੈ ਇਹਨੂੰ ਨਜਿੱਠਣ ਦੀ ਕੋਸ਼ਿਸ਼ ਕਰਨ। ਆਪ ਉਹ ਜਾਣ, ਜਿਹਦਾ ਅਕਾਲ ਤਖਤ ਸਾਹਿਬ ਇਸ ਇਸ਼ੂ ਤੇ ਪਹਿਰਾ ਦੇਣ, ਔਰ ਸਾਡੇ ਜਿਹੜਾ ਉਹ ਸਿੰਘ ਹੈ ਉਹਦੇ ਜਿਸ ਦ੍ਰਿੜ ਇਰਾਦੇ ਦੇ ਨਾਲ ਉਹ ਇਸ ਤੇ ਪਹਿਰਾ ਦੇ ਰਿਹਾ ਉਹ ਸ਼ਹੀਦ ਹੋ ਜਾਏਗਾ। ਤੇ ਇਹ ਅਗਰ ਉਦੋਂ ਉਹ ਸ਼ਹੀਦ ਹੁੰਦਾ ਤੇ ਇਹਦੀ ਸਾਰੀ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੀ ਧਾਰਮਿਕ ਲੀਡਰਸ਼ਿਪ ਤੇ ਜਾਏਗੀ ਜਾਂ ਸਰਕਾਰ ਤੇ ਜਾਏਗੀ। ਜੀ ਬਿਲਕੁਲ ਵੀ ਜੀ, ਵੀ ਡੂ ਅਗਰੀ ਵਿਦ ਜਿਸ ਅਸੀਂ ਕਿਹਾ ਕਿ ਬਾਦਲ ਤੋਂ ਸਾਨੂੰ ਕੋਈ ਆਸ ਹੈ ਹੀ ਨਹੀਂ ਸੀ ਕਿ ਉਹ ਕੁਝ ਕਰੇਗਾ ਸਿੱਖ ਕੌਮ ਲਈ, ਪਰ ਸਾਨੂੰ ਆਸ ਸੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਐਲਿਸ ਭਾਈ ਗੁਰਬਖਸ਼ ਸਿੰਘ ਜੀ ਦੀ ਜਿਹੜੀ ਵਰਤ ਰੱਖਿਆ ਉਹਨੂੰ ਸਪੋਰਟ ਕਰਨਗੇ। ਪਰ ਹੁਣ ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਇਹ ਗੁਰਮੁਖ ਦੇ ਖਿਲਾਫ ਹੈ। ਤੇ ਵੀ ਜੀ ਜਿਸ ਤਰ੍ਹਾਂ ਹੁਣ ਭਾਈ ਗੁਰਬਖਸ਼ ਸਿੰਘ ਜੀ ਨੇ PGI ਚੰਡੀਗੜ੍ਹ ਦੇ ਵਿੱਚ ਪਾਣੀ ਪੀਣਾ ਤੱਕ ਹੀ ਬੰਦ ਕਰ ਦਿੱਤਾ ਹੈ, ਤੁਹਾਨੂੰ ਕੀ ਲੱਗਦਾ ਕਿ ਇਹ ਇਤਿਹਾਸ ਦੁਆਰਾ ਤੋਂ ਦੁਹਰਾਇਆ ਜਾਏਗਾ ਜਿਸ ਤਰ੍ਹਾਂ ਭਾਈ ਦਰਸ਼ਨ ਸਿੰਘ ਫੇਰੂਮਾਨ ਦੇ ਨਾਲ ਹੋਇਆ ਸੀ? ਤੁਹਾਨੂੰ ਕੀ ਲੱਗਦਾ ਭਾਈ ਗੁਰਬਖਸ਼ ਸਿੰਘ ਜੀ ਨਾਲ ਵੀ ਇਹ ਇਤਿਹਾਸ ਦੁਹਰਾਇਆ ਜਾਏਗਾ? ਦੇਖੋ, ਜਿਹੜੀਆਂ ਹੁਣ ਤੱਕ ਦੀਆਂ ਖਬਰਾਂ ਆਈਆਂ, ਹੁਣ ਤੱਕ ਦੀ ਖਬਰ ਦੇ ਮੁਤਾਬਕ ਉਹਨਾਂ ਨੇ ਅਜੇ ਫੋਰਸ ਫੀਡਿੰਗ ਤਾਂ ਨਹੀਂ ਕੀਤੀ ਹੈਗੀ ਜੀ। ਤੇ ਦੇਖੋ, ਸਰਕਾਰ ਦੇ ਹੱਥ ਕੰਡੇ ਉਹ ਕੁਝ ਵੀ ਵਰਤ ਸਕਦੇ ਆ ਜੀ, ਪਰ ਮੌਜੂਦਾ ਹਾਲਾਤ ਦੇ ਵਿੱਚ ਅਜੇ ਲੱਗਦਾ ਨਹੀਂ ਹੈ। ਤੇ ਜਿੱਥੇ ਤੱਕ ਵੈਸੇ ਤਾਂ ਉਹਨਾਂ ਨੇ ਗਲੂਕੋਸ ਲਵਾਉਣ ਤੋਂ ਵੀ ਨਾ ਕੀਤੀ ਸੀ। ਜੋ ਓਰੀਜਨਲ ਖਬਰਾਂ ਅਨੁਸਾਰ ਹਰਪਾਲ ਸਿੰਘ ਚੀਮਾ ਜਿਹੜੇ ਅਕਸਰ ਉਹਨਾਂ ਦੇ ਨਾਲ ਨੇ, ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੇ ਗਲੂਕੋਸ ਲੈਣ, ਈਵਨ ਇੰਟਰਾਵੀਨਸ ਗਲੂਕੋਸ ਲੈਣ ਤੋਂ ਵੀ ਨਾ ਕਰਤੀ ਸੀ। ਪਰ ਫਿਰ ਵੀ ਇਹ ਜਿਸ ਤਰ੍ਹਾਂ ਉਹਨਾਂ ਨੂੰ ਉੱਥੋਂ ਚੁੱਕਿਆ ਗਿਆ ਜਾਂ ਜਿਸ ਤਰ੍ਹਾਂ ਜੇਲ੍ਹ 'ਚ ਬੰਦ ਕੀਤਾ ਜਾਂ ਹਸਪਤਾਲ 'ਚ ਲੈ ਗਏ, ਇਹ ਇੱਕ ਨੋਰਮਲ ਪ੍ਰੋਸੀਜਰ ਹੈਗਾ ਜਿਹੜੀਆਂ ਸਰਕਾਰਾਂ ਏਦਾਂ ਕਰਦੀਆਂ। ਪਰ ਦ੍ਰਿੜ ਇਰਾਦੇ ਵਾਲੇ ਜਿਹੜੇ ਲੋਕ ਆ, ਖਾਸ ਕਰਕੇ ਜਿੱਦਾਂ ਦਰਸ਼ਨ ਸਿੰਘ ਫੇਰੂਮਾਨ ਸੀਗੇ, ਭਾਈ ਗੁਰਬਖਸ਼ ਸਿੰਘ ਹੈਗੇ ਆ, ਇਹ ਦ੍ਰਿੜ ਇਰਾਦੇ ਵਾਲੇ ਜਿਹੜੇ ਸਿੰਘ ਹੈਗੇ ਉਹਦੇ ਤੇ ਆਪਣੇ ਹਾਲਾਤ ਤੇ ਆਪਣੇ ਮੌਜੂਦਾ ਸਮੇਂ ਤੇ ਪਹਿਰਾ ਦਿੰਦੇ ਹੋਏ ਇਸ ਗੱਲ ਦਾ ਟਾਕਰਾ ਕਰਨਗੇ। ਔਰ ਮੈਂ ਅਸੀਂ ਫਿਰ ਇੱਕ ਵਾਰੀ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹਦਾ ਸਿਦਕ ਨਾ ਪਰਖਿਆ ਜਾਵੇ। ਤੇ ਜਿਹੜੀ ਬੜੀ ਹੱਕੀ ਮੰਗ ਆ ਵੀ 25-25 ਸਾਲ ਤੋਂ ਲੋਕ ਜੇਲ੍ਹਾਂ ਵਿੱਚ ਸਾਡੇ ਸਿੰਘ ਬੰਦ ਨੇ ਔਰ ਉਹਨਾਂ ਦੀ ਕੋਈ ਸੁਣਵਾਈ ਨਹੀਂ, ਕੋਈ ਉਹਨਾਂ ਦਾ ਪੈਰਵਾਈ ਨਹੀਂ। ਤੇ ਇਹ ਆਪਣੇ ਕਾਰਜਾਂ 'ਚ ਲੱਗੇ ਹੋਏ ਆ ਤੇ ਇਹਨਾਂ ਨੂੰ ਚਾਹੀਦਾ ਇਸ ਗੱਲ ਤੇ ਧਿਆਨ ਦੇਣ। ਜੀ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਤੁਹਾਨੂੰ ਰੀਸੈਂਟ ਚੋਣਾਂ ਬਾਰੇ ਵੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਹੁਣੇ 5 ਸਟੇਟਸ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਜਿੱਥੇ BJP ਦੀ ਚੜ੍ਹਾਈ ਸਾਬਿਤ ਕੀਤੀ। ਸਵਾਲ ਆਪਣਾ ਰਿਪੀਟ ਕਰੋ, ਤੁਹਾਡਾ ਆਵਾਜ਼ ਮੈਨੂੰ ਸੁਣ। ਜੀ ਵੀਰ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਕਿ ਹੁਣੇ 5 ਸਟੇਟਸ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੇ ਜਿੱਥੇ BJP ਦੀ ਚੜ੍ਹਾਈ ਸਾਬਿਤ ਕੀਤੀ ਹੈ, ਉੱਥੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਵੀ ਉੱਭਰ ਕੇ ਸਾਹਮਣੇ ਆਈ ਹੈ। ਸਿੱਖ ਨੁਕਤਾ ਨਿਗਾਹ ਤੋਂ ਤੁਸੀਂ ਇਹਨਾਂ ਚੋਣਾਂ ਨੂੰ ਕਿਵੇਂ ਵੇਖਦੇ ਹੋ, ਇਸ ਬਾਰੇ ਜਾਣਕਾਰੀ ਦਿਓ। ਦੇਖੋ, ਬੜਾ ਅੱਛਾ ਸਵਾਲ ਹੈ ਤੁਹਾਡਾ। ਜੇ ਇਹਨੂੰ ਅਸੀਂ ਆਪਣੇ ਤਰੀਕੇ ਨਾਲ ਦੇਖੀਏ ਤਾਂ ਉੱਥੇ ਦਾ ਜਿਹੜਾ ਹੈਗਾ ਖਮੀਰ ਧਰਤੀ ਦਾ ਉਹ ਬਦਲ ਰਿਹਾ ਜੀ। ਲੋਕ ਦੁਖੀ ਨੇ ਤੇ ਜਾਂ ਲੈਫਟ ਸਾਈਡ ਨੂੰ ਜਾ ਰਿਹਾ ਜਾਂ ਰਾਈਟ ਸਾਈਡ ਨੂੰ ਜਾ ਰਿਹਾ। ਦੇਖੋ, ਰਾਈਟ ਵਿੰਗਰ ਪਾਰਟੀਆਂ ਜਿਹੜੀਆਂ ਹੈਗੀਆਂ, ਜਨਤਾ ਦਲ ਹੋਏ, ਜਨਤਾ ਪਾਰਟੀ ਹੋਈ ਜਾਂ ਭਾਰਤੀ ਜਨਤਾ ਪਾਰਟੀ, ਬੇਸਿਕਲੀ ਇਹ ਭਾਰਤੀ ਜਨਸੰਘ ਹੁੰਦੀ ਸੀ ਬੜੇ ਪੁਰਾਣੇ ਸਮੇਂ 'ਚ ਪੰਜਾਬ 'ਚ ਵੀ। ਇਹ ਉਹਦਾ ਹੀ ਇੱਕ ਰੈਡੀਕਲ ਗਰੁੱਪ ਹੈਗੇ ਆ ਜਿਹੜੇ ਇਕੱਠੇ ਹੋਏ ਆ। ਤੇ ਇਹ ਹਿੰਦੁਸਤਾਨ ਨੂੰ ਮਤਲਬ ਉਹ ਜਿਹੜਾ ਜਿਸ ਪਾਸੇ ਵੱਲ ਜਾ ਰਿਹਾ ਤੇ ਗੁਰੂ ਮਹਾਰਾਜ ਮਿਹਰ ਹੀ ਕਰਨ। ਇਹਨਾਂ ਦਾ ਪਤਾ ਨਹੀਂ ਕਿੰਨੀ ਦੇਰ ਬਚਦੇ ਇਸ ਹਿਸਾਬ ਦੇ ਨਾਲ, ਜਿਸ ਤਰੀਕੇ ਦੇ ਨਾਲ ਇਹਨਾਂ ਦਾ ਜਿਹੜੇ ਵਿਚਾਰਧਾਰਾ ਹੈਗੀ ਆ ਮੋਦੀ ਸਾਹਿਬ ਦੀ, ਉਹਦੇ ਮੁਤਾਬਕ ਤਾਂ ਸਵਾਏ ਹਿੰਦੂ ਤੋਂ ਉੱਥੇ ਉਹਨਾਂ ਨੇ ਕਿਸੇ ਨੂੰ ਰਹਿਣ ਨਹੀਂ ਦੇਣਾ। ਜੋ ਜਿਹੜੀ ਆਈਡੀਓਲੋਜੀ ਉਹਨਾਂ ਦੀ, ਦੇਖੋ ਬਾਬਰੀ ਮਸਜਿਦ ਦੇ ਉੱਪਰ ਇਹਨਾਂ ਦਾ ਕੀ ਰੋਲ ਰਿਹਾ, ਫਿਰ ਘੱਟ ਗਿਣਤੀਆਂ ਦੇ ਮੁਤਾਬਕ ਜਾਂ ਹਿੰਦੁਸਤਾਨ ਦੇ ਵਿੱਚ ਜਿਹੜੇ ਮੁਸਲਮਾਨ ਹੈਗੇ ਆ ਉਹਨਾਂ ਦੇ ਮੁਤਾਬਕ, ਔਰ ਵਿਦ ਜਿਹੜੇ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਜਿਹੜੀ ਹੈਗੀ ਆ ਉਹਨਾਂ ਤੇ ਇਹਨਾਂ ਦੇ ਬੜੇ ਡਿਫਰੈਂਟ ਵਿਊਜ਼ ਹੈਗੇ ਆ, ਬੜੇ ਹਾਰਡ ਵਿਊਜ਼ ਹੈਗੇ। ਇਹ ਤਾਂ ਮਤਲਬ ਉਹਨੂੰ ਤਸਲੀਮ ਹੀ ਨਹੀਂ ਕਰਦੇ ਮੁਸਲਮਾਨਾਂ ਨੂੰ ਵੀ ਇਹ ਵੀ ਕੋਈ ਲੋਕ ਹੈਗੇ। ਸੋ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਇਹਦੇ ਕਾਫੀ ਅਸਾਰ। ਠੀਕ ਹੈ, ਇਹਨਾਂ ਦੀ ਸਰਕਾਰ ਇੱਕ ਵਾਰੀ ਪਹਿਲਾਂ ਵੀ ਵਾਜਪਾਈ ਦੀ ਸਰਕਾਰ ਬਣੀ ਸੀ,
ਪਰ ਵਾਜਪਾਈ ਦਾ ਤੇ ਇਹਨਾਂ ਨੂੰ ਥੋੜਾ ਜਿਹਾ ਆਈਡੀਓਲੋਜੀਕਲੀ ਪਰਸਨਲ ਤੌਰ ਤੇ ਡਿਫਰ ਕਰਦਾ ਸੀ, ਕਈ ਵਾਰੀ ਗੱਲਾਂ ਤੇ ਉਹ ਚਲਾ ਜਾਂਦਾ ਸੀ ਗੱਲ। ਜੀ ਪਾਕਿਸਤਾਨ ਨਾਲ ਰਿਲੇਸ਼ਨਸ਼ਿਪ ਬੈਟਰ ਕਰਨ 'ਚ ਉਹਨੇ ਹੈਲਪ ਕੀਤੀ ਸੀ। ਹਾਂਜੀ ਤੇ ਪਰ ਜਿਸ ਤਰੀਕੇ ਨਾਲ ਜਿਹੜਾ ਇਹੋ ਮੋਦੀ ਦਾ ਜੋ ਵਰਤਾਰਾ ਹੈਗਾ, ਜਿਸ ਤਰ੍ਹਾਂ ਇਹਨੇ ਆਪਣੀ ਸਟੇਟ ਦੇ ਵਿੱਚ ਹੀ ਘੱਟ ਗਿਣਤੀਆਂ ਦੇ ਨਾਲ ਜੋ ਸਲੂਕ ਕੀਤਾ, ਜੀ ਉਦੋਂ ਤੋਂ ਲੱਗਦਾ ਵੀ ਹਿੰਦੁਸਤਾਨ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਹਾਲਾਤ ਹੈ ਉਹ ਚੰਗੇ ਨਹੀਂ ਹੈਗੇ। ਜੀ ਬਾਕੀ ਗੁਰੂ ਕੀਆਂ ਫੌਜਾਂ ਤਾਂ ਬੇਟਾ ਜੀ ਇਸ ਤਰ੍ਹਾਂ ਹੀ ਹੈਗੀਆਂ। ਹਾਂਜੀ ਬਸ ਮੁਗਲੀਆ ਦੌਰ ਆਇਆ, ਕਦੀ ਰਣਜੀਤ ਸਿੰਘ ਨੇ ਆ ਕੇ ਥੋੜਾ ਜਿਹਾ ਸਾਰੇ ਸਿਸਟਮ ਨੂੰ ਠੱਲ ਪਾਈ ਸੀ। ਜੀ ਉਹਦੇ ਬਾਅਦ ਫਿਰ ਵੀ ਕਦੀ ਅੰਗਰੇਜ਼ ਆ ਗਏ, ਕਦੀ ਇੱਥੇ ਹੁਣ ਅੱਜ ਕੱਲ੍ਹ ਹਿੰਦੂ ਦੀ ਹਕੂਮਤ ਹੈ। ਹਾਂਜੀ ਖਾਲਸਾ ਪੰਥ ਨੇ ਤਾਂ ਟੱਕਰ ਹੀ ਲੈਣੀ ਆ ਤੇ ਅਸੀਂ ਆਪਣਾ ਨਾਂ ਸਿਧਾਂਤ ਛੱਡਣਾ ਤੇ ਗੁਰੂ ਦੀ ਮੱਤ ਤੇ ਪਹਿਰਾ ਦਿੰਦੇ ਹੋਏ ਅਸੀਂ ਹਰ ਸ਼ਹਿਰੀ ਦੀ, ਹਰ ਜੋ ਅਕਾਲ ਪੁਰਖ ਤੋਂ ਵੱਲੋਂ ਸਾਜੀ ਹੋਈ ਜਿਹੜੀ ਧਰਤੀ ਹੈ, ਇਸ ਤੇ ਹਰ ਜੀਵ ਦੀ ਅਸੀਂ ਸਪੋਰਟ ਵੀ ਕਰਦੇ ਹਾਂ, ਉਹਦੀ ਸੁਰੱਖਿਆ ਵੀ ਕਰਦੇ ਹਾਂ। ਦੇਖਾਂਗੇ ਆਉਣ ਵਾਲੇ ਸਮੇਂ 'ਚ ਇਹ ਕਿਸ ਤਰ੍ਹਾਂ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਮੂਵ ਕਰਦੀ ਹੈ। ਪਰ ਲੱਗਦਾ ਹੈ ਹਾਲਾਤ ਘੱਟ ਗਿਣਤੀਆਂ ਲਈ ਉਹ ਬਹੁਤ ਅੱਛੇ ਨਹੀਂ ਹੈਗੇ। ਜੀ ਵੀਰ ਜੀ, ਤੁਸੀਂ ਕਿਹਾ ਕਿ ਸਿੱਖ ਤਾਂ ਅਸੀਂ ਟੱਕਰ ਲੈਂਦੇ ਰਹਿੰਦੇ, ਪਰ ਸਾਡੇ ਆਪਣੇ ਭੈਣ ਭਰਾ ਜਿਹੜੇ ਉੱਚੇ ਉੱਚੇ ਅਹੁਦਿਆਂ ਤੇ ਉੱਚੀ ਉੱਚੀ ਸੀਟਾਂ ਤੇ ਬੈਠੇ ਹੋਏ ਨੇ ਪੰਜਾਬ ਦੇ ਵਿੱਚ, ਉਹੀ ਸਾਡਾ ਸਾਥ ਨਹੀਂ ਦੇ ਰਹੇ। ਅਗਰ ਸਾਡਾ ਸਾਥ ਦੇਣ ਤਾਂ ਫਿਰ ਖਾਲਸਾ ਤਾਂ ਸਾਡਾ ਰਾਜ ਜ਼ਰੂਰ ਕਰੇਗਾ। ਤੇ ਵੀਰ ਜੀ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਹੋਰਾਂ ਦੇ ਵਰਤ ਦੇ ਮੁੱਦੇ ਤੇ ਬਾਹਰਲੀਆਂ ਸਿੱਖ ਸੰਗਤਾਂ ਨੂੰ ਕੀ ਕਰਨਾ ਚਾਹੀਦਾ, ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਓ। ਦੇਖੋ, ਇਹ ਕਿ ਐਸਾ ਇਸ਼ੂ ਹੈ ਜਿਹੜਾ ਕੌਮ ਦਾ ਇਸ਼ੂ ਹੈਗਾ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਸੀਂ ਤਾਂ ਆਪਣੇ ਜਿਹੜੇ ਗੁਰੂ ਘਰ ਹੈਗੇ ਆ ਹਾਂਜੀ ਉਹਨਾਂ 'ਚ ਰੋਜ਼ਾਨਾ ਅਰਦਾਸ ਵੀ ਕਰ ਰਹੇ ਹਾਂ ਜੀ, ਔਰ ਮਤੇ ਵੀ ਪਾਸ ਕਰ ਰਹੇ ਹਾਂ ਹਾਂਜੀ। ਔਰ ਕੱਲ ਨੂੰ ਕੈਲੀਫੋਰਨੀਆ ਵਿੱਚ ਬੇ ਏਰੀਆ 'ਚ ਅਸੀਂ ਜਿਹੜੀ ਇੰਡੀਅਨ ਐਮਬੈਸੀ ਹੈਗੀ ਉਹਦੇ ਸਾਹਮਣੇ 10 ਦਸੰਬਰ ਵੀ ਹੈਗਾ ਜੀ, ਉਹਨਾਂ ਦੇ ਹੱਕ 'ਚ ਅਸੀਂ ਭਾਈ ਗੁਰਬਖਸ਼ ਸਿੰਘ ਦੇ ਹੱਕ 'ਚ ਅਸੀਂ ਮੁਜ਼ਾਹਰਾ ਵੀ ਕਰ ਰਹੇ ਹਾਂ ਇੰਡੀਅਨ ਐਮਬੈਸੀ ਦੇ ਸਾਹਮਣੇ ਜੀ। ਤੇ ਸਾਡੀ ਯਤਨ ਹੋਏਗਾ ਆਉਣ ਵਾਲੇ ਦਿਨਾਂ 'ਚ ਕਿ ਜਿਹੜੇ ਸਾਡੇ ਇੱਥੋਂ ਦੇ ਵੀ ਇਲੈਕਟਡ ਅਫੀਸ਼ੀਅਲਸ ਹੈਗੇ ਉਹਨਾਂ ਨੂੰ ਅਸੀਂ ਲਿਖੀਏ, ਉਹਨਾਂ ਦੀ ਸਪੋਰਟ ਲਈਏ ਵੀ ਦੇਖੋ ਇਹੋ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਿਹਾ ਮੌਜੂਦਾ ਹਾਕਮ, ਇਹਨਾਂ ਤੋਂ ਬਚਾਇਆ ਜਾਵੇ। ਬਿਲਕੁਲ ਵੀਰ ਜੀ। ਤੇ ਵੀਰ ਜੀ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ ਤੇ ਮਜਾਰੇ ਸੰਬੰਧੀ ਫਿਰ ਤੋਂ ਅਸੀਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ, ਇਸ ਬਾਰੇ ਵੀ ਅਪਡੇਟਸ ਲਵਾਂਗੇ। ਪਰ ਅੱਜ ਤੁਹਾਡੇ ਕੋਲ ਮੈਂ ਇੱਥੇ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।